अऊज़ु बिल्लाहि मिनश शैतानिर रजीम बिस्मिल्लाहिर रहमानिर रहीम। 7वां पारा सूरा अल इनाम। रुकू 1 ਤੋਂ ਲੱਗ ਕੇ रुकू 2 तक ਦਾ ਨਿਚੋੜ। ਪਹਿਲੇ ਰਕੂ 'ਚ ਇਹ ਦੱਸਿਆ ਗਿਆ ਹੈ ਕਿ ਮੱਕਾ ਦੇ ਜਿਹੜੇ ਮੁਸ਼ਰਿਕ ਸਨ, ਅੱਲਾ ਦਾ ਸ਼ਰੀਕ ਬਣਾਉਣ ਵਾਲੇ ਸਨ, ਉਹਨਾਂ ਨੂੰ ਇਹ ਖੋਲ੍ਹ ਕੇ ਦੱਸਿਆ ਗਿਆ ਹੈ ਕਿ ਬਈ ਉਹ ਹੱਕ ਨੂੰ ਝੁਠਲਾ ਚੁੱਕੇ ਨੇ। ਇਸ ਵਾਸਤੇ ਹੁਣ ਉਹਨਾਂ ਉੱਤੇ ਅੱਲਾ ਵੱਲੋਂ ਅਜ਼ਾਬ ਆ ਕੇ ਰਹੇਗਾ। ਇਸ ਰਕੂ ਵਿੱਚ ਕੁਰੈਸ਼ ਦੇ ਇਸ ਇਤਰਾਜ਼ ਦਾ ਵੀ ਜਵਾਬ ਦਿੱਤਾ ਗਿਆ ਹੈ ਵੀ ਅੱਲਾ ਨੇ ਕਿਸੇ ਫਰਿਸ਼ਤੇ ਨੂੰ ਰਸੂਲ ਬਣਾ ਕੇ ਕਿਉਂ ਨਹੀਂ ਘੱਲਿਆ। ਫਰਮਾਇਆ ਗਿਆ ਬਈ ਜੇ ਅੱਲਾ ਫਰਿਸ਼ਤੇ ਨੂੰ ਰਸੂਲ ਬਣਾ ਕੇ ਘੱਲਦਾ ਤਾਂ ਉਹਨੂੰ ਵੀ ਇਨਸਾਨੀ ਸ਼ਕਲ ਵਿੱਚ ਹੀ ਘੱਲਦਾ। ਕਿਉਂ ਬਈ ਇਨਸਾਨਾਂ ਦੇ ਲਈ ਨਮੂਨਾ ਇਨਸਾਨ ਹੀ ਬਣ ਸਕਦਾ ਹੈ। ਮੁਸ਼ਰਿਕਾਂ ਨੂੰ ਫੇਰ ਵੀ ਸ਼ੱਕ ਪੈਣਾ ਸੀ, ਸ਼ੱਕ ਪਿਆ ਰਹਿਣਾ ਸੀ। ਇਹੋ ਹੀ ਸ਼ੱਕ ਪਿਆ ਰਹਿਣਾ ਸੀ ਜਿੰਦੇ ਵਿੱਚ ਉਹ ਹੁਣ ਫਸੇ ਹੋਏ ਨੇ। ਦੂਜੇ ਰਕੂ 'ਚ ਫਰਮਾਇਆ, ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਜੇ ਅੱਲਾ ਤੁਹਾਨੂੰ ਕੋਈ ਦੁੱਖ ਦੇਵੇ ਤਾਂ ਉਹਨੂੰ ਅੱਲਾ ਦੇ ਸਿਵਾ ਕੋਈ ਦੂਰ ਕਰਨ ਵਾਲਾ ਨਹੀਂ। ਅਤੇ ਜੇ ਉਹ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੋਈ ਭਲਾਈ ਅਤਾ ਕਰੇ ਤਾਂ ਉਹ ਹਰ ਸ਼ੈ ਉੱਤੇ ਕੁਦਰਤ ਰੱਖਦਾ, ਤਾਕਤ ਰੱਖਦਾ। ਇਸ ਆਇਤ ਮੁਬਾਰਕ 'ਚ ਇਹ ਚੀਜ਼ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਵੀ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਸਾਰੇ ਰਸੂਲਾਂ ਤੋਂ ਅਜ਼ੀਮ ਹੁੰਦਿਆਂ ਹੋਇਆਂ ਵੀ ਅੱਲਾ ਦੇ ਬੰਦੇ ਅਤੇ ਉਹਦੇ ਸਾਹਮਣੇ ਆਜਿਜ਼ ਸਨ। ਉਹ ਅਬਦ ਸਨ, ਉਹ ਬੰਦੇ ਸਨ ਔਰ ਪੂਜੇ ਜਾਣ ਵਾਲੇ ਨਹੀਂ ਸਨ। ਉਹ ਅਬਦ ਸਨ, ਮਾਬੂਦ ਨਹੀਂ ਸਨ। ਯਹੂਦੀਆਂ ਨੇ ਅਤੇ ਈਸਾਈਆਂ ਨੇ ਆਪ ਦੇ ਪੈਗੰਬਰਾਂ ਨਾਲ ਇਹੋ ਹੀ ਜ਼ੁਲਮ ਕੀਤਾ ਸੀ ਕਿ ਉਹ ਉਹਨਾਂ ਨੂੰ ਖੁਦਾਈ ਦੇ ਦਰਜੇ ਤੱਕ ਲੈ ਗਏ। ਇਸ ਪਾਰੋਂ ਬਈ ਜਿੰਨੀ ਮੁਹੱਬਤ ਸਾਨੂੰ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਹੈ, ਉਨੀ ਮੁਹੱਬਤ ਕਿਸੇ ਉਮਤ ਨੂੰ ਆਪ ਦੇ ਨਬੀ ਨਾਲ ਨਹੀਂ ਸੀ। ਇਸ ਰਕੂ ਵਿੱਚ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੱਚਾਈ ਦੇ ਸੱਚਾ ਹੋਣ ਦੇ ਸਬੂਤ 'ਚ ਇਹ ਕਿਹਾ ਗਿਆ ਕਿ ਯਹੂਦੀ ਤੌਰਾਤ ਵਿੱਚ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਗਈਆਂ ਸੀ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ 'ਚ, ਉਹਨਾਂ ਨਿਸ਼ਾਨੀਆਂ ਨੂੰ ਵੇਖਦਿਆਂ ਹੋਇਆਂ ਇੰਜ ਪਹਿਚਾਣਦੇ ਸੀ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਿਵੇਂ ਸਕਿਆਂ ਬੇਟਿਆਂ ਨੂੰ ਪਛਾਣਿਆ ਜਾਂਦਾ ਹੈ।